ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 23 ਤਰੀਕ ਆ, ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜਲ, ਗੁਰਪਾਲ ਸਿੰਘ ਸੋਹਲ, ਕਲੋਵਿਸ ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਜੈਂਡਰ ਮਾਰਗੇਜ ਅਤੇ ਰੀਅਲ ਇਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਣਾ, ਕਾਲ 415 909 0503। ਟਰੱਕ ਪਾਰਕਿੰਗ ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ, 916 396 9085। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ ਟਰੱਕ ਚਲਾਉਣ ਦੀ ਸਿਖਲਾਈ ਜਿਹੜੀ ਆ ਉਹ ਦਿੰਦੇ ਹਨ। 53 ਫੁੱਟੇ ਟ੍ਰੇਲਰ ਦੇ ਉੱਤੇ ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਇਹਨਾਂ ਕੋਲ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਭਾਲ ਆ। 2306 ਵੈਸਟ ਡੈਨ ਰੌਨਕਿਊਲੋ ਡਰਾਈਵ ਫਰੈਜ਼ਨੋ, 559 266 3737। ਜੇ ਚਾਹੁੰਦੇ ਹੋ ਤੁਸੀਂ ਵਧੀਆ ਫਿਊਲ ਡਿਸਕਾਊਂਟ ਕਾਰਡ, ਅੱਜ ਹੀ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 408 272 2600 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਜਿਹੜਾ US ਦੀ ਗਵਰਨਮੈਂਟ ਵੱਲੋਂ ਅਤੇ CDC ਵੱਲੋਂ ਕੁਛ ਕੁ ਜਿਹੜੇ ਮੁਲਕ ਆ ਉਹਨਾਂ ਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਟਰੈਵਲ ਰਿਸਕ ਲਿਸਟ ਦੇ ਵਿੱਚ ਪਾਇਆ ਗਿਆ ਆ। COVID-19 ਟਰੈਵਲ ਰਿਸਕ ਲਿਸਟ, ਇਹਦੇ ਵਿੱਚ ਬਹਾਮਾਸ ਵੀ ਆ, ਕਿਉਂਕਿ ਬਹੁਤ ਸਾਰੇ ਲੋਕ ਹੁਣ ਛੁੱਟੀਆਂ ਹੋਈਆਂ ਆ ਜਾਂ ਥੋੜ੍ਹਾ ਜਿਹਾ ਲੱਗਦਾ ਉਹਨਾਂ ਨੂੰ ਵੀ ਅਸੀਂ ਟੀਕੇ ਟੂਕੇ ਲਵਾ ਲਏ ਹੁਣ ਘੁੰਮੀਏ ਫਿਰੀਏ, ਪਰ ਜਿਹੜੇ ਮੁਲਕਾਂ ਦੇ ਨਾਂ ਦੱਸੇ ਆ ਕਹਿੰਦੇ ਵੀ ਉੱਥੇ ਕਰੋਨਾ ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। ਬਹਾਮਾਸ, ਮੋਰਾਕੋ, ਕੋਸਵੋ, ਲੈਬਨਾਨ, ਹੇਤੀ ਅਤੇ ਸੇਂਟ ਮਾਰਟਿਨ ਕਰਕੇ ਜਿਹੜੇ ਮੁਲਕ ਆ ਇਹ ਦੱਸਿਆ ਵੀ ਜਾਂ ਆਈਲੈਂਡ ਆ, ਇੱਥੇ ਬਹੁਤ ਹਾਈ ਰਿਸਕ ਵਾਲੇ ਜਿਹੜੇ ਕੇਸ ਹੋ ਰਹੇ ਆ CDC ਦੇ ਮੁਤਾਬਕ ਵੀ। ਇਸ ਤੋਂ ਬਿਨਾਂ ਹੋਰ ਵੀ ਜਿਹੜੇ ਮੁਲਕ ਆ ਉਹ ਡੈਸਟੀਨੇਸ਼ਨ ਦੇ ਵਿੱਚ ਰੱਖੇ ਗਏ ਹੈਗੇ ਆ। ਇੰਡੀਆ ਤੋਂ ਖਬਰ ਆ ਰਹੀ, ਕਹਿੰਦੇ ਇੰਡੀਆ ਦੇ ਵਿੱਚ ਚੌਥੀ ਵੇਵ ਜਿਹੜੀ ਕਰੋਨਾ ਵਾਇਰਸ ਦੀ ਕਾਫੀ ਸਟਰੋਂਗ ਹੋ ਸਕਦੀ ਆ। ਕਹਿੰਦੇ ਵੀ ਅਕਤੂਬਰ ਦੇ ਪਹਿਲੇ ਮਹੀਨੇ 'ਚ ਪਹਿਲੇ ਹਫਤੇ ਦੇ ਵਿੱਚ ਇਹ ਕਾਫੀ ਜ਼ਿਆਦਾ ਜਿਹੜੇ ਕੇਸ ਆ ਇੰਡੀਆ ਦੇ ਵਿੱਚ ਕਰੋਨਾ ਦੇ ਵੱਧ ਸਕਦੇ ਹੈਗੇ ਆ। ਸੋ ਇਹਦੇ ਬਾਰੇ ਡਿਟੇਲਸ ਅਜੇ ਆਈ ਨਹੀਂ, ਪਰ ਇੰਨਾ ਕੁ ਆਇਆ ਵੀ ਇੰਡੀਆ 'ਚ ਚੌਥੀ ਵੇਵ ਆਉਣ ਦੇ ਕਾਫੀ ਆਸਾਰ ਬਣੇ ਹੋਏ ਆ। ਪਾਕਿਸਤਾਨ 'ਚ ਵੀ ਕਾਫੀ ਬਣੇ ਹੋਏ ਹੈਗੇ। ਜੀ ਬਿਲਕੁਲ। ਸੋ ਜਿਨ੍ਹਾਂ ਨੇ ਵੀ ਜਿੱਥੇ ਵੀ ਜਾਣਾ ਆ ਭਾਈ, ਧਿਆਨ ਜਿਹੜਾ ਪਲੀਜ਼ ਆ ਉਹ ਜ਼ਿਆਦਾ ਦਿਓ। ਆਪਣੀ ਸੁਰੱਖਿਆ, ਆਪਣੇ ਪਰਿਵਾਰ ਦੀ, ਬੱਚਿਆਂ ਦੀ, ਬਜ਼ੁਰਗਾਂ ਦੀ, ਸਾਰਿਆਂ ਦੀ ਸੁਰੱਖਿਆ ਨੂੰ ਜਿਹੜਾ ਆ ਉਹ ਉਸ ਨੂੰ ਧਿਆਨ ਹਿੱਤ ਰੱਖਦੇ ਹੋਏ ਹੀ ਤੁਸੀਂ ਜਿਹੜਾ ਉਹ ਫੈਸਲਾ ਲਿਓ। ਨੋ ਡਾਊਟ ਵੀ ਲੋਕ ਘਰਾਂ 'ਚ ਰਹਿ ਰਹੇ ਕਿ ਇੱਕੋ ਥਾਂ ਦੇ ਉੱਤੇ ਰਹਿ ਕੇ ਉਹ ਬੋਰਡ ਜਾਂ ਇੱਕ ਹਿਸਾਬ ਦੇ ਨਾਲ ਕੈਦੀ ਜਿਹੇ ਮਹਿਸੂਸ ਕਰਦੇ ਆ, ਪਰ ਜਾਨ ਹੈ ਤਾਂ ਜਹਾਨ ਹੈ। ਸੋ ਆਪਾਂ ਨੂੰ ਇਹ ਸਾਰੇ ਕਾਸੇ ਦੇ ਨਾਲ ਮਿਲ ਜੁਲ ਕੇ ਹੀ ਜਿਹੜਾ ਅੱਗੇ ਵਧਣਾ ਪੈਣਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲਡੋਰ ਫਾਇਰ, ਡਿਕਸੀ ਫਾਇਰ ਤੋਂ ਬਾਅਦ ਦੇ ਵਿੱਚ ਹੁਣ ਇੱਕ ਬਹੁਤ ਵੱਡੀ ਸਮੱਸਿਆ ਦੇ ਵਜੋਂ ਜਿਹੜੀ ਉੱਭਰ ਰਹੀ ਆ। ਲੇਕ ਟਾਹੋ ਜਿਹੜਾ ਕਿ ਸਭ ਤੋਂ ਮਸ਼ਹੂਰ ਪਰਯਟਕ ਥਾਵਾਂ ਦੇ ਵਿੱਚੋਂ ਹੈਗਾ ਆ, ਜਿੱਥੇ ਸੈਲਾਨੀ ਘੁੰਮਣ ਫਿਰਨ ਦੇ ਲਈ ਜਾਂਦੇ ਆ, ਉੱਥੇ ਤੱਕ ਅੱਗ ਜਿਹੜੀ ਆ ਉਹ ਪਹੁੰਚ ਰਹੀ ਆ। ਇਸ ਮੌਕੇ ਇਹ ਅੱਗ 170 ਸਕੁਏਅਰ ਮੀਲ ਦੇ ਇਲਾਕੇ ਦੇ ਵਿੱਚ ਫੈਲ ਚੁੱਕੀ ਆ। 5% ਮਹਿਜ ਇਸ ਦੇ ਉੱਤੇ ਕਾਬੂ ਜਿਹੜਾ ਉਹ ਪਾਇਆ ਗਿਆ ਹੈਗਾ ਆ। ਅਲਡਰਾਡੋ ਕਾਊਂਟੀ ਦੇ ਵਿੱਚ 550 ਜਿਹੜੀਆਂ ਬਿਲਡਿੰਗਸ ਆ ਇਸ ਅੱਗ ਨੇ ਆਲਰੇਡੀ ਨਸ਼ਟ ਜਿਹੜੀਆਂ ਉਹ ਕਰ ਦਿੱਤੀਆਂ ਆ।
1,06,562 ਏਕੜ ਦੇ ਵਿੱਚ ਇਹ ਫੈਲੀ ਆ। ਸੋ ਕਹਿੰਦੇ ਵੀ ਇਹ ਕੈਲਡੋਰ ਫਾਇਰ ਇਸ ਟਾਈਮ ਮੁਲਕ ਦੀ ਨੰਬਰ 1 ਪ੍ਰਾਇਓਰਿਟੀ ਜਿਹੜੀ ਉਹ ਇਸ ਟਾਈਮ ਬਣ ਚੁੱਕੀ ਆ, ਕਿਉਂਕਿ ਕਾਫੀ ਜਿਹੜੇ ਤੇਜ਼ੀ ਦੇ ਨਾਲ ਜਿਹੜੀ ਉਹ ਵੱਧ ਰਹੀ ਹੈ, ਕਿਉਂਕਿ ਟਾਹੋ ਕਾਫੀ ਜ਼ਿਆਦਾ ਪਾਪੂਲੇਟਡ ਇਲਾਕਾ ਆ, ਕਾਫੀ ਲੋਕ ਲੱਖਾਂ ਦੀ ਸੰਖਿਆ ਦੇ ਵਿੱਚ ਉੱਥੇ ਰਹਿੰਦੇ ਆ, ਅਤੇ ਉੱਥੇ ਜੇ ਜੇ ਜ਼ਿਆਦਾ ਫੈਲਦੀ ਆ ਤਾਂ ਬਹੁਤ ਵੱਡੀ ਜਿਹੜੀ ਸਮੱਸਿਆ ਆ ਉਹ ਆ ਸਕਦੀ ਹੈਗੀ ਆ। ਸੋ ਇਹ ਦੂਜੀ ਇਸ ਸਾਲ ਦੀ ਵੱਡੀ ਮੇਜਰ ਜਿਹੜੀ ਆ ਉਹ ਵਾਈਲਡ ਫਾਇਰ ਜਿਹੜੀ ਉਹ ਹੈਗੀ ਆ। ਸੋ ਇਸ ਮੌਕੇ ਤਾਂ ਕਹਿੰਦੇ ਆ ਵੀ ਓਵਰਆਲ ਜਿਹੜੀਆਂ ਅਜੇ 13 ਜਿਹੜੀਆਂ ਮੇਜਰ ਵਾਈਲਡ ਫਾਇਰਸ ਆ ਕੈਲੀਫੋਰਨੀਆ 'ਚ ਐਕਟਿਵ ਨੇ। ਇਹਨਾਂ ਨੇ 1.5 ਮਿਲੀਅਨ ਏਕੜ ਹੁਣ ਤੱਕ ਸਾੜ ਕੇ ਸਵਾਹ ਕਰ ਦਿੱਤਾ। ਜਿਹੜਾ ਯੋਸੇਮਿਟੀ ਨੈਸ਼ਨਲ ਪਾਰਕ ਆ ਉਸ ਤੋਂ ਦੁੱਗਣਾ ਏਰੀਆ ਜਿਹੜਾ ਇਹ ਬਣਦਾ ਹੈਗਾ ਆ। ਸੋ ਡਿਕਸੀ ਫਾਇਰ ਉਸ ਦੀ ਜਿਹੜੀ ਅੱਗ ਆ ਉਹ 1.25 ਮਿਲੀਅਨ 725,000 ਏਕੜ ਦੇ ਵਿੱਚ ਆਲਰੇਡੀ ਫੈਲ ਚੁੱਕੀ ਹੈ। 40 ਦਿਨ ਹੋ ਗਏ ਆ ਉਸ ਅੱਗ ਨੂੰ ਜਿਹੜੇ ਬਲਦਿਆਂ ਹੋਇਆ। 40% ਉਸ ਦੇ ਉੱਤੇ ਕਾਬੂ ਜਿਹੜਾ ਆ ਉਹ ਪਾਇਆ ਗਿਆ ਹੈਗਾ ਆ। ਜੀ, ਬਹੁਤ ਸਾਰੇ ਲੋਕ ਲੇਕਤਾ ਹੋਏ ਏਰੀਏ ਦੇ ਵਿੱਚ ਬੇ ਏਰੀਏ ਤੋਂ ਮੂਵ ਵੀ ਹੋਏ ਸੀ ਘਰੋਂ ਕੰਮ ਕਰਨ ਦੇ ਲਈ। ਏਅਰ ਕੁਆਲਿਟੀ ਬਹੁਤ ਬੈਡ ਹੈਗੀ ਆ। ਏਅਰ ਨਾਓ ਨੇ ਸ਼ੋਅ ਕੀਤਾ ਹੈ ਵੀ 620 AQI ਹੈਗਾ ਤਾਹੋ ਸਿਟੀ 'ਚ, ਵੀ ਐਨੀਥਿੰਗ ਓਵਰ 500 ਜਿਹੜਾ ਆ ਉਹਨੂੰ ਬਿਯੋਂਡ ਇੰਡੈਕਸ ਗਿਣਿਆ ਜਾਂਦਾ ਹੈਗਾ। ਇਸੇ ਤਰ੍ਹਾਂ ਰੀਨੋ ਦੇ ਵਿੱਚ ਵੀ ਜਿਹੜੀ ਏਅਰ ਕੁਆਲਿਟੀ ਆ ਉਹ ਕਾਫੀ ਬੈਡ ਹੈਗੀ ਆ। ਅਗਲੀ ਖਬਰ ਟ੍ਰੋਪੀਕਲ ਸਟਾਰਮ ਹੈਨਰੀ ਨੂੰ ਲੈ ਕੇ ਆ। ਨਾਰਥ ਈਸਟ ਦੇ ਵਿੱਚ ਹੁਣ ਤੱਕ 21 ਮੌਤਾਂ ਜਿਹੜੀਆਂ ਆ ਟ੍ਰੋਪੀਕਲ ਸਟਾਰਮ ਹੈਨਰੀ ਦੇ ਨਾਲ ਹੋ ਚੁੱਕੀਆਂ। ਇਹ ਸਾਈਕਲੋਨ ਸੀ ਕਾਫੀ ਵੱਡਾ। ਨਿਊ ਜਰਸੀ ਦੇ ਵਿੱਚ, ਟੈਨਸੀ ਦੇ ਵਿੱਚ ਇਸ ਨੇ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਕੀਤਾ। ਕਹਿੰਦੇ ਮੀਂਹ ਇੰਨਾ ਭਾਰੀ ਪਿਆ ਵੀ ਇੱਕਦਮ ਉਹਨੂੰ ਜਿਹੜਾ ਆ ਫਲੱਡਿੰਗ ਜਿਹੜੀ ਉੱਥੇ ਸ਼ੁਰੂ ਹੋ ਗਈ। ਕਨੈਟੀਕਟ 'ਚ 5 ਇੰਚ ਮੀਂਹ ਪਿਆ, ਡੈਲਾਵੇਅਰ 'ਚ 3.42 ਇੰਚ, ਅਤੇ ਮੈਸਾਚੂਸੇਟਸ ਦੇ ਵਿੱਚ 2.77 ਅਤੇ ਨਿਊ ਜਰਸੀ 'ਚ 8.91 ਇੰਚ ਜਿਹੜਾ ਹੈਗਾ ਮੀਂਹ ਪਿਆ ਕਰੈਨਵਰੀ ਦੇ ਵਿੱਚ। ਨਿਊਯਾਰਕ 'ਚ 8.03 ਇੰਚ ਅਤੇ ਪੈਂਸਲਵੇਨੀਆ 6.67 ਇੰਚ ਅਤੇ ਰੋਡ ਆਈਲੈਂਡ 3.81 ਇੰਚ। ਸੋ ਇਹਦੇ ਨਾਲ ਜਿਹੜੇ ਆ ਉਹ ਸਾਰੇ ਏਰੀਏ ਆ ਉੱਥੇ ਫਲੱਡਿੰਗ ਬਹੁਤ ਹੋਈ ਆ। ਹੁਣ ਤੱਕ 21 ਲੋਕ ਜਿਹੜੇ ਕਨਫਰਮ ਹੋ ਚੁੱਕੇ ਜਿਨ੍ਹਾਂ ਦੀਆਂ ਮੌਤਾਂ ਹੋਈਆਂ। ਜੀ ਬਿਲਕੁਲ ਹਰਜੋਤ ਸਿੰਘ ਜੀ, ਹਰੀਕੇਨ ਇੱਕ ਜਿਹੜਾ ਆਪਾਂ ਉਹ ਦੱਸ ਰਹੇ ਹੈਗੇ ਜਿਹੜਾ ਈਸਟ ਕੋਸਟ ਵਾਲੇ ਪਾਸੇ ਆ, ਟ੍ਰੋਪੀਕਲ ਸਟੋਰਮ ਦੇ ਰੂਪ ਦੇ ਵਿੱਚ ਉੱਥੇ ਕਾਫੀ ਭਾਰੀ ਮੀਂਹ ਜਿਹੜਾ ਉਹ ਆ ਰਿਹਾ ਆ। ਸੋ ਇਹ ਦੇਖੋ, ਇੱਕ ਪਾਸੇ ਅੱਗ ਅਤੇ ਹੜ੍ਹ ਅਤੇ ਲਗਾਤਾਰ ਤੇਜ਼ ਮੀਂਹ, ਹਰੀਕੇਨ, ਹਵਾ, ਇਹ ਤਿੰਨੇ ਚੀਜ਼ਾਂ ਇਕੱਠੀਆਂ ਜਿਹੜੀਆਂ ਇਸ ਟਾਈਮ ਆਪਾਂ ਨੂੰ ਦੇਖਣ ਨੂੰ ਜਿਹੜੀਆਂ ਉਹ ਮਿਲ ਰਹੀਆਂ ਆ। ਟੈਨੇਸੀ ਦੇ ਵਿੱਚ ਆਏ ਜਿਹੜੇ ਫਲੱਡ ਆ ਉਸ ਨੂੰ ਜਿਹੜੇ ਹੁਣ ਸਾਇੰਸਦਾਨ ਆ ਉਹ ਕਲਾਈਮੇਟ ਚੇਂਜ ਦੇ ਨਾਲ ਜੋੜ ਕੇ ਜਿਹੜਾ ਉਹ ਦੇਖ ਰਹੇ ਹੈਗੇ ਆ। ਇਸ ਸਾਲ ਦੇ ਵਿੱਚ ਆਲਰੇਡੀ ਨੈਸ਼ਵਿਲ ਇਲਾਕੇ ਦੇ ਵਿੱਚ ਉੱਥੇ ਪਹਿਲੋਂ ਵੀ ਮਾਰਚ ਮਹੀਨੇ ਦੇ ਵਿੱਚ ਵੀ ਫਲੱਡ ਜਿਹੜੇ ਆ ਉਹ ਆਏ ਸੀਗੇ। ਸੋ ਸਥਿਤੀ ਕਾਫੀ ਜ਼ਿਆਦਾ ਜਿਹੜੇ ਖਾਸ ਕਰਕੇ ਵਾਤਾਵਰਣ ਨੂੰ ਲੈ ਕੇ, ਵੈਦਰ ਨੂੰ ਲੈ ਕੇ, ਕਲਾਈਮੇਟ ਨੂੰ ਲੈ ਕੇ ਬਹੁਤ ਜ਼ਿਆਦਾ ਚੇਂਜ ਹੋ ਰਹੀ ਆ, ਅਤੇ ਆਪਾਂ ਤੇਜ਼ੀ ਦੇ ਨਾਲ ਦੇਖ ਰਹੇ ਹਾਂ ਵੀ ਬਹੁਤ ਜ਼ਿਆਦਾ ਫਰਕ ਜਿਹੜਾ ਉਹ ਪੈ ਰਿਹਾ। ਜਿਸ ਹੁਣ ਤਾਂ ਵੈਸੇ ਸਮਾਂ ਬਹੁਤ ਲੰਘ ਚੁੱਕਾ, ਸਿਰ ਤੋਂ ਉੱਤੋਂ ਪਾਣੀ ਲੰਘਣ ਵਾਲੀ ਗੱਲ ਜਿਹੜੀ ਉਹ ਹੋ ਚੁੱਕੀ ਹੋਈ ਆ। ਪਰ ਆਪਾਂ ਦੇਖ ਰਹੇ ਹਾਂ ਵੀ ਇਸ ਦੇ ਉੱਤੇ ਵੀ ਪੋਲੀਟੀਕਲ ਡਿਵਾਈਡ ਆਪਾਂ ਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਆ। ਤੁਸੀਂ ਕਿਸੇ ਵੀ ਪਾਸੇ ਹੋਵੋ, ਤੁਸੀਂ ਰਾਈਟ ਵਿੰਗ ਸੋਚਦੇ ਆ ਚਾਹੇ ਲੈਫਟ ਵਿੰਗ ਸੋਚਦੇ ਆ, ਜਿੱਥੇ ਰਹਿਣਾ ਆ ਜੇ ਉਹੀ ਸੁਰੱਖਿਅਤ ਨਹੀਂ ਆ ਅਤੇ ਫਿਰ ਤੁਸੀਂ ਰਾਈਟ ਵਿੰਗ ਅਤੇ ਲੈਫਟ ਵਿੰਗ ਨੂੰ ਬਣਾ ਕੇ ਜਿਹੜਾ ਉਹ ਕਰਨਾ ਹੀ ਕੀ ਆ, ਉਹ ਰਹੂਗਾ ਕੀ, ਲੜਨਾ ਕਿੱਥੇ ਆ ਭਾਈ ਜੇ ਉਹ ਧਰਤੀ ਹੋਈ ਨੇ ਜਿਹੜੀ ਉਹ ਨਾ ਰਹੀ। ਸੋ ਪਹਿਲੋਂ ਉਸ ਚੀਜ਼ ਦੇ ਬਾਰੇ ਜਿਹੜਾ ਉਹ ਸੋਚਣ ਦੀ ਜ਼ਰੂਰਤ ਆ, ਕਿਹੜੇ ਕਦਮ ਜਿਹੜੇ ਉਹ ਚੱਕਣੇ ਚਾਹੀਦੇ ਆ, ਕਿੱਦਾਂ ਜਿਹੜਾ ਉਹ ਹੋ ਸਕਦਾ। ਨੋ ਡਾਊਟ ਇਹ ਜਿਹੜੀਆਂ ਤਬਦੀਲੀਆਂ ਆਉਣਗੀਆਂ ਕਲਾਈਮੇਟ ਚੇਂਜ ਨੂੰ ਕਾਊਂਟਰ ਕਰਨ ਦੇ ਲਈ, ਉਹ ਔਖੀਆਂ ਲੱਗਣਗੀਆਂ, ਪਰ ਜੇ ਆਪਾਂ ਭਵਿੱਖ ਚਾਹੁੰਦੇ ਹਾਂ ਆਪਣੇ ਜਿਹੜੇ ਬੱਚਿਆਂ ਦਾ ਅਤੇ ਗਾਂਹ ਉਹਨਾਂ ਦੇ ਆਉਣ ਵਾਲੀਆਂ ਪੀੜ੍ਹੀਆਂ ਦਾ ਜੇ ਉਹ ਬਚਿਆ ਰਹੇ, ਤਾਂ ਕੁਛ ਨਾ ਕੁਛ ਸਖਤ ਕਦਮ ਅਤੇ ਕੌੜੇ ਘੁੱਟ ਜਿਹੜੇ ਉਹ ਭਰਨੇ ਪੈਣੇ ਆ। ਅੱਜ ਪ੍ਰੈਜ਼ੀਡੈਂਟ ਬਾਈਡਨ ਜਾਂ ਕੱਲ੍ਹ ਸਵੇਰ ਤੱਕ ਜਾਂ ਅੱਜ ਰਾਤ ਤੱਕ ਡਿਸਾਈਡ ਕਰ ਸਕਦੇ ਆ ਵੀ ਲੋਕਾਂ ਨੂੰ ਅਫਗਾਨਿਸਤਾਨ ਦੇ ਵਿੱਚੋਂ ਇਵੈਕੂਏਟ ਕਰਨ ਦੀ ਜਿਹੜੀ ਡੇਟ ਵਾਈਟ ਹਾਊਸ ਵੱਲੋਂ 31 ਅਗਸਤ ਰੱਖੀ ਗਈ ਆ ਉਹਨੂੰ ਐਕਸਟੈਂਡ ਕੀਤਾ ਜਾਵੇ ਕਿ ਨਾ। ਉਹਨਾਂ ਦੇ ਉੱਤੇ ਬਹੁਤ ਸਾਰਾ ਪ੍ਰੈਸ਼ਰ ਹੈਗਾ, ਕਿਉਂਕਿ ਲੱਗਦਾ ਨਹੀਂ ਕਹਿੰਦੇ ਵੀ 31 ਅਗਸਤ ਤੱਕ ਸਾਰੇ ਜਿਹੜੇ ਅਮਰੀਕਨ ਸਿਟੀਜ਼ਨ ਆ ਜਾਂ ਜਿਹੜੇ ਅਮਰੀਕਨ ਐਲਾਈਜ਼ ਆ ਅਤੇ 6000 ਦੇ ਕਰੀਬ ਜਿਹੜੇ ਫੌਜੀ ਆ, ਟਰੂਪਸ ਆ, ਉਹਨਾਂ ਨੂੰ ਉੱਥੋਂ ਕੱਢਿਆ ਜਾ ਸਕੇ। ਵਾਈਟ ਹਾਊਸ ਦਾ ਸਟਾਫ ਜਿਹੜਾ ਕਹਿ ਰਿਹਾ ਵੀ ਸਾਨੂੰ ਵਧਾਉਣੀ ਨਹੀਂ ਚਾਹੀਦੀ ਡੇਟ, ਪਰ ਕਹਿੰਦੇ ਹੋ ਸਕਦਾ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਦੀ ਕੱਲ੍ਹ ਨੂੰ ਇੱਕ 7 ਨੇਸ਼ਨ ਦੇ ਨਾਲ ਮੀਟਿੰਗ ਵੀ ਹੋਣੀ ਆ
ਆ ਉਹ ਅਨਾਊਂਸ ਕਰ ਸਕਦੇ ਆ ਵੀ ਇਸ ਡੇਟ ਨੂੰ ਐਕਸਟੈਂਡ ਕੀਤਾ ਜਾਵੇ। ਜੀ, ਸੋ ਫੌਜੀ ਉਨੀ ਦੇਰ ਤੱਕ ਇਹਨਾਂ ਨੇ ਸਾਰੇ ਕੱਢਣ ਦੀ ਤਰੀਕ ਰੱਖੀ ਸੀ, ਅਤੇ ਆਪਾਂ ਜਿੱਦਾਂ ਸਵੇਰੇ ਵੀ ਦੱਸਿਆ ਸੀਗਾ ਵੀ ਦਬਾਅ ਬਹੁਤ ਜ਼ਿਆਦਾ ਹੈਗਾ ਆ, ਅਤੇ ਉਹ ਚਾਹੁੰਦੇ ਆ ਵੀ ਬਾਕੀ ਜਿਹੜੇ ਉਸ ਮੁਲਕ ਦੇ ਵਿੱਚ ਹੋਰ ਅਮਰੀਕੀ ਨਾਗਰਿਕ ਹੈਗੇ ਆ ਜਾਂ ਇਹਨਾਂ ਦੀ ਮਦਦ ਕਰਨ ਵਾਲੇ ਆ, ਉਹਨਾਂ ਨੂੰ ਸਮੇਂ ਸਿਰ ਉੱਥੋਂ ਜਿਹੜਾ ਕੱਢਿਆ ਜਾ ਸਕੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਪ੍ਰਾਊਡ ਬॉयਜ਼ ਦਾ ਜਿਹੜਾ ਲੀਡਰ ਆ ਉਸ ਨੂੰ 5 ਮਹੀਨੇ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ। ਉਸ ਦੇ ਦੁਆਰਾ ਬਲੈਕ ਲਾਈਵ ਮੈਟਰ ਦਾ ਜਿਹੜਾ ਬੈਨਰ ਆ ਉਸ ਨੂੰ ਸਾੜਿਆ ਗਿਆ ਸੀਗਾ। ਹੈਨਰੀ ਟਾਰੀਓ 37 ਸਾਲ ਦਾ ਆ, ਉਸ ਦੇ ਜਿਹੜੇ ਫੋਲੋਵਰ ਆ ਉਸ ਨੂੰ ਐਨਰੀਕੇ ਦੇ ਨਾਮ ਦੇ ਨਾਲ ਵੀ ਜਿਹੜਾ ਉਹ ਬੁਲਾਉਂਦੇ ਆ। ਉਸ ਨੇ ਇੱਕ ਬਲੈਕ ਚਰਚ ਤੋਂ ਬਲੈਕ ਲਾਈਵ ਮੈਟਰ ਦਾ ਜਿਹੜਾ ਬੈਨਰ ਆ ਉਹ ਉੱਥੋਂ ਪੱਟਿਆ, ਅਤੇ ਬਾਅਦ ਦੇ ਵਿੱਚ ਜਿਹੜਾ ਉਸ ਨੂੰ ਅੱਗ ਜਿਹੜੀ ਉਹ ਲਗਾ ਦਿੱਤੀ ਸੀ। ਇੱਕ ਪ੍ਰੋ ਟਰੰਪ ਡੈਮੋਸਟ੍ਰੇਸ਼ਨ ਦਸੰਬਰ ਦੇ ਜਿਹੜਾ ਵਿੱਚ ਵਾਸ਼ਿੰਗਟਨ ਦੇ ਵਿੱਚ ਜਿਹੜਾ ਉਹ ਦੇਖਿਆ ਗਿਆ ਸੀਗਾ। ਸੋ ਇਸ ਮਾਮਲੇ ਦੇ ਵਿੱਚ ਹੁਣ ਇਸ ਨੂੰ 5 ਮਹੀਨੇ ਦੀ ਸਜ਼ਾ ਜਿਹੜੀ ਉਹ ਸੁਣਾਈ ਗਈ ਆ। ਉੱਧਰ ਕੱਲ੍ਹ ਇੱਕ ਵਾਰੀ ਫੇਰ ਪੋਰਟਲੈਂਡ ਓਰੇਗਨ ਦੇ ਵਿੱਚ ਜਿਹੜਾ ਗੁੱਥਮ ਗੁੱਥਾ ਹੋਏ ਆ, ਜਿਹੜੇ ਪ੍ਰਾਊਡ ਬॉयਜ਼ ਅਤੇ ਜਿਹੜੇ ਐਂਟੀ ਫੇਸਿਸਟ ਜਿਹੜੇ ਗਰੁੱਪ ਸੀ ਉਹ ਆਮੋ ਸਾਹਮਣੇ ਹੋਏ। ਗੋਲੀਆਂ ਤੱਕ ਵੀ ਚਲੀਆਂ, ਇੱਕ ਦੂਜੇ ਦੇ ਨੂੰ ਜਿਹੜੀ ਉਹਨਾਂ ਨੇ ਪੂਰੀ ਤਰ੍ਹਾਂ ਕਹਿੰਦੇ ਬੁਰੀ ਤਰ੍ਹਾਂ ਕੁੱਟਮਾਰ ਵੀ ਜਿਹੜੀ ਆ ਉਹ ਹੋਈ, ਪਰ ਕਹਿੰਦੇ ਪੁਲਿਸ ਨੇ ਬਹੁਤ ਘੱਟ ਥਾਵਾਂ ਦੇ ਉੱਤੇ ਇੰਟਰਵੈਂਸ਼ਨ ਜਿਹੜੀ ਆ ਉਹ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈਗੀ ਆ। ਸੋ ਸਮਰ ਆਫ ਲਵ ਕਰਕੇ ਕਹਿੰਦੇ ਆ ਵੀ ਇਹਨਾਂ ਨੇ ਇੱਕ ਫਾਰ ਰਾਈਟ ਗਰੁੱਪ ਵਾਲਿਆਂ ਨੇ ਉਹ ਬਣਾਇਆ ਸੀਗਾ ਪ੍ਰੋਗਰਾਮ, ਜਿਹੜਾ ਉਹ ਰੱਖਿਆ ਸੀ, ਰੈਲੀ ਰੱਖੀ ਸੀਗੀ, ਅਤੇ ਉਸੇ ਦੌਰਾਨ ਹੀ ਇਹ ਜਿਹੜੀਆਂ ਆਪਸ ਦੇ ਵਿੱਚ ਇਹਨਾਂ ਦੋਨਾਂ ਗਰੁੱਪਸ ਦੀਆਂ ਝੜਪਾਂ ਜਿਹੜੀਆਂ ਉਹ ਹੋਈਆਂ ਨੇ। ਜੀ, ਅਗਲੀ ਖਬਰ ਡਰਾਊਟ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਪਈ ਹਜ਼ਾਰਾਂ ਹੀ ਘਰ ਜਿਹੜੇ ਆ ਕੈਲੀਫੋਰਨੀਆ ਦੇ ਵਿੱਚ ਬਿਨਾਂ ਪਾਣੀ ਤੋਂ ਜਾ ਸਕਦੇ ਆ, ਕਿਉਂਕਿ ਜਿਸ ਹਿਸਾਬ ਦੇ ਨਾਲ ਡਰਾਊਟ ਆਇਆ ਹੈਗਾ ਬਿਨਾਂ ਪਾਣੀ ਤੋਂ ਰਹਿਣਾ ਪਊਗਾ। ਜਿਹੜੇ ਬੈਲਸ ਹੈਗੇ ਆ ਪ੍ਰਾਈਵੇਟ ਲੋਕਾਂ ਦੇ ਉਹ ਆਲਰੇਡੀ ਸੁੱਕਣੇ ਸ਼ੁਰੂ ਹੋ ਗਏ ਆ। ਇੱਕ ਫੈਮਿਲੀ ਦੀ ਗੱਲ ਦੱਸ ਰਿਹਾ ਵੀ ਮਡੇਰਾ ਕਾਉਂਟੀ ਦੇ ਵਿੱਚ ਹੈਰੀਵਰਟੋ ਸਿਵਲ ਨਾਮ ਦਾ ਬੰਦਾ 15 ਕੁ ਸਾਲ ਪਹਿਲਾਂ ਮੂਵ ਹੋਇਆ ਸੀ ਮਡੇਰੇ ਦੇ ਵਿੱਚ। ਮਡੇਰਾ ਇੱਕ ਪਿੰਡ ਹੈਗਾ, ਜਦੋਂ ਤੁਸੀਂ ਫਰਿਜ਼ਨੋ ਨੂੰ ਜਾਂਦੇ ਆ ਇੱਧਰੋਂ ਬੇ ਏਰੀਏ ਵੱਲੋਂ, ਅਤੇ ਉੱਥੇ ਖੇਤੀਬਾੜੀ ਬਹੁਤ ਹੁੰਦੀ ਆ। ਉਹ ਕਹਿੰਦਾ ਵੀ ਬਹੁਤ ਵਧੀਆ ਏਰੀਆ, ਮੈਂ ਬਾਈ ਕੀਤਾ ਸੀ ਉੱਥੇ, ਜਿਹੜੇ ਬਾਗ ਵੀ ਲੱਗੇ ਹੋਏ ਸੀ ਆਲਮੰਡ ਦੇ, ਅਤੇ ਅਲਟੀਮੇਟਲੀ ਉਹਨਾਂ ਦਾ ਜਿਹੜਾ ਵੈਲ ਉਹ ਸੁੱਕ ਗਿਆ। ਕਹਿੰਦਾ ਨੇਬਰ ਤੋਂ ਅਸੀਂ ਪਾਣੀ ਥੋੜ੍ਹਾ ਬੋਰੋ ਕਰਦੇ ਰਹੇ, ਪਰ ਅਲਟੀਮੇਟਲੀ ਕਹਿੰਦਾ ਵੀ ਜੇ ਇਹ ਸਿਚੁਏਸ਼ਨ ਚੱਲਦੀ ਰਹੀ ਤਾਂ ਸਾਨੂੰ ਜਿਹੜਾ ਆ ਇੱਥੋਂ ਮੂਵ ਹੋਣਾ ਪਊਗਾ। ਸੋ ਇਹ ਇਕੱਲੀ ਉਹਦੀ ਨਹੀਂ ਸਟੋਰੀ, ਹੋਰ ਵੀ ਬਹੁਤ ਸਾਰੀਆਂ ਸਟੋਰੀਆਂ ਜਿਹੜੀਆਂ ਆ ਸੈਂਟਰਲ ਵੈਲੀ ਤੋਂ ਆ ਰਹੀਆਂ। ਪਿੱਛੇ ਜਿਹਾ ਵੀ ਜਦ 4-5 ਸਾਲ ਪਹਿਲਾਂ ਡਰਾਊਟ ਆਇਆ ਸੀ ਉਦੋਂ ਵੀ ਇੱਦਾਂ ਹੀ ਹੋਇਆ ਸੀ ਵੀ ਬਹੁਤ ਸਾਰੇ ਜਿਹੜੇ ਫਾਰਮਰਸ ਆ ਉਹਨਾਂ ਨੂੰ 1-1000 1200 ਫੁੱਟ ਡੂੰਘਾ ਜਿਹੜਾ ਵੈਲ ਆ ਉਹ ਪੱਟਣਾ ਪਿਆ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਤਾਲੀਬਾਨ ਦੇ ਦੁਆਰਾ ਇੱਕ ਉਹਨਾਂ ਦੇ ਦੁਆਰਾ ਲਿਖੀ ਗਈ ਡੈਥ ਸੈਂਟੈਂਸ, ਬੇਸਿਕਲੀ ਸਜ਼ਾ ਜਿਹੜੀ ਆ ਉਸ ਦਾ ਇੱਕ ਚਿੱਠੀ ਆ, ਪੱਤਰ ਆ, ਉਹ ਹੱਥ ਲੱਗਾ ਹੈ ਲੋਕਾਂ ਦੇ, ਅਤੇ ਉਹ ਇਸ ਟਾਈਮ ਕਾਫੀ ਵਾਇਰਲ ਹੋ ਰਹੀ ਹੈ ਚਿੱਠੀ। ਕਹਿੰਦੇ ਵੀ ਉਹ ਇੱਕ ਅਫਗਾਨ ਟਰਾਂਸਲੇਟਰ ਜਿਹੜਾ ਸੀਗਾ ਉਸ ਦੇ ਭਰਾ ਨੂੰ ਜਿਹੜੀ ਇਹਨਾਂ ਨੇ ਮੌਤ ਦੀ ਸਜ਼ਾ ਜਿਹੜੀ ਉਹ ਸੁਣਾਈ ਆ, ਜਿਸ ਬੰਦੇ ਨੇ US ਟਰੂਪਸ ਦੀ ਮਦਦ ਕੀਤੀ ਸੀਗੀ। CNN ਨੂੰ ਇਹ ਲੈਟਰ ਜਿਹੜੀ ਮਿਲੀ ਆ, ਜਿਸ ਨੂੰ ਉਹਨਾਂ ਨੇ ਹੁਣ ਜਨਤਕ ਜਿਹੜਾ ਉਹ ਕੀਤਾ ਹੈਗਾ ਆ। ਜਦੋਂ ਤਾਲੀਬਾਨ ਕਬਜ਼ਾ ਕਰ ਰਿਹਾ ਸੀਗਾ ਮੁੜ ਅਫਗਾਨਿਸਤਾਨ ਦੇ ਉੱਤੇ, ਉਹ ਕਹਿ ਰਹੇ ਸੀਗੇ ਵੀ ਅਸੀਂ ਅਮਨੈਸਟੀ ਜਿਹੜੀ ਆ ਉਹ ਦੇਵਾਂਗੇ, ਅਤੇ ਆਪਾਂ ਉਦੋਂ ਵੀ ਕਹਿ ਰਹੇ ਸੀਗੇ ਵੀ ਇਹਨਾਂ ਦੀਆਂ ਗੱਲਾਂ 'ਤੇ ਯਕੀਨ ਜਿਹੜਾ ਉਹ ਨਹੀਂ ਕੀਤਾ ਜਾ ਸਕਦਾ, ਅਤੇ ਉਹਨਾਂ ਨੇ ਉਹੀ ਚੀਜ਼ ਜਿਹੜੀ ਉਹ ਕੀਤੀ ਹੈ, ਅਤੇ ਮੁੜ ਉੱਦਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹ ਲੋਕਾਂ ਦੇ ਸਾਹਮਣੇ ਜਿਹੜੀਆਂ ਉਹ ਆ ਰਹੀਆਂ ਨੇ। ਸੋ ਸਥਿਤੀ ਜਿਹੜੀ ਕਾਫੀ ਗੰਭੀਰ ਆ, ਅਤੇ ਜਿਹੜਾ ਰਾਸ਼ਟਰਪਤੀ ਬਾਈਡਨ ਦੇ ਉੱਤੇ ਦਬਾਅ ਆ ਉਹ ਬਹੁਤ ਜ਼ਿਆਦਾ ਜਿਹੜਾ ਵਧੂਗਾ ਅਜਿਹੀਆਂ ਚੀਜ਼ਾਂ ਜਿਉਂ-ਜਿਉਂ ਸਾਹਮਣੇ ਜਿਹੜੀਆਂ ਆਉਣਗੀਆਂ, ਕਿਉਂਕਿ ਬਹੁਤ ਸਾਰੇ ਜਿਹੜੇ ਅਮਰੀਕੀ ਜਿਹੜੇ ਐਲਾਈਜ਼ ਆ ਉਹਨਾਂ ਦੇ ਮਦਦਗਾਰ ਸੀਗੇ ਉਹ ਵਿਚਾਰੇ ਹੁਣ ਫਸੇ ਆ ਪਰਿਵਾਰਾਂ ਦੇ ਸਮੇਤ ਉੱਥੇ, ਅਤੇ ਅਜੇ ਕਈ ਅਮਰੀਕੀ ਜਿਹੜੇ ਆ ਉਹ ਵੀ ਉੱਥੇ ਜਿਹੜੇ ਫਸੇ ਹੈਗੇ ਨੇ। ਸੋ ਬੜਾ ਹੀ ਸੋਚ ਸਮਝ ਕੇ ਹੁਣ ਇਹਨਾਂ ਨੂੰ ਫੈਸਲਾ ਜਿਹੜਾ ਉਹ ਦੁਬਾਰਾ ਜਿਹੜਾ ਉਹ ਲੈਣਾ ਪਵੇਗਾ। ਹੇਤੀ ਦੇ ਵਿੱਚ ਜਿਹੜੇ ਅਰਥਕੁਏਕ ਆਏ ਆ ਉਹਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈਗੀ ਆ। ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਕਹਿੰਦੇ ਦਿਸ ਰਹੀਆਂ ਹੈਗੀਆਂ। ਜਿਹੜੇ ਐਫਰਟਸ ਹੋ ਰਹੀਆਂ ਉੱਥੇ ਫੂਡ ਪਹੁੰਚਾਉਣ ਦੀਆਂ ਉਹ ਵੀ ਕਾਫੀ ਹਾਰਡ ਹੈਗੀਆਂ, ਕਿਉਂਕਿ ਕਹਿੰਦੇ ਵੀ ਜਿਹੜੇ ਗੈਂਗ ਲੀਡਰਸ ਹੈਗੇ ਆ ਉਹ ਹੁਣ ਵਿੱਚ ਇਨਵੋਲਵ ਹੋ ਗਏ। ਉਹ ਕਹਿੰਦੇ ਵੀ ਅਸੀਂ ਹੈਲਪ ਕਰਾਂਗੇ ਹੇਤੀ ਦੇ ਵਿੱਚ ਜਿਹੜੇ ਆਮ ਲੋਕ ਭੂਚਾਲ ਦਾ ਸ਼ਿਕਾਰ ਹੋਏ ਹੈਗੇ ਆ। ਅਗਸਤ 14 ਨੂੰ 7.2 ਰਿਚਰਡ ਸਕੇਲ
ਸਕੇਲ ਦੇ ਉੱਤੇ ਅਰਥਕੁਇਕ ਜਿਹੜਾ ਆਇਆ ਸੀ। ਹੇਤੀ ਦੀ ਜਿਹੜੀ ਇੱਕ ਸਿਵਲ ਪ੍ਰੋਟੈਕਸ਼ਨ ਏਜੰਸੀ ਆ, ਉਹਦੇ ਮੁਤਾਬਕ 2207 ਮੌਤਾਂ ਜਿਹੜੀਆਂ ਹੁਣ ਤੱਕ ਕਨਫਰਮ ਹੋ ਚੁੱਕੀਆਂ ਹੈਗੀਆਂ। 12,268 ਲੋਕ ਜਿਹੜੇ ਫੱਟੜ ਹੋਏ ਆ। 53,000 ਦੇ ਕਰੀਬ ਜਿਹੜੇ ਘਰ ਆ ਉਹ ਪੂਰੀ ਤਰ੍ਹਾਂ ਡੈਮੇਜ ਹੋਏ ਹੈਗੇ ਆ। ਜੀ, ਫਾਈਜ਼ਰ ਦੀ ਵੈਕਸੀਨ ਨੂੰ FDA ਦੇ ਦੁਆਰਾ ਫੁੱਲ ਅਪਰੂਵਲ ਮਿਲਣ ਤੋਂ ਬਾਅਦ ਦੇ ਵਿੱਚ ਜਿਹੜੇ ਵੈਕਸੀਨ ਮੈਂਡੇਟਸ ਆ ਉਹ ਆਉਣੇ ਸ਼ੁਰੂ ਹੋ ਜਾਣਗੇ। ਆਲਰੇਡੀ ਇਹ ਖਬਰ ਆ ਰਹੀ ਹੈ, ਡਿਫੈਂਸ ਸਕੱਤਰ ਜਿਹੜੇ ਲਾਇਡ ਆਸਟਿਨ ਆ ਉਹ ਕਹਿੰਦੇ ਆ ਵੀ ਇਹ ਇਸ਼ੂ ਕਰਨ ਜਾ ਰਹੇ ਆ ਮੈਂਡੇਟ, ਜਿਸ ਦੇ ਵਿੱਚ ਸਾਰੀਆਂ ਹੀ ਅਮਰੀਕੀ ਜਿਹੜੀਆਂ ਸ਼ਾਖਾਵਾਂ ਦੇ ਜਿਹੜੇ ਟਰੂਪਸ ਨੇ, ਫੌਜੀ ਨੇ, ਉਹਨਾਂ ਨੂੰ ਕਰੋਨਾ ਵਾਇਰਸ ਵੈਕਸੀਨ ਲਗਵਾਉਣੀ ਜਿਹੜੀ ਆ ਉਹ ਲਾਜ਼ਮੀ ਹੋਵੇਗੀ, ਕਿਉਂਕਿ ਹੁਣ FDA ਨੇ ਇਸ ਨੂੰ ਫੁੱਲ ਆਥੋਰਾਈਜੇਸ਼ਨ ਜਿਹੜੀ ਆ ਉਹ ਕਰ ਦਿੱਤੀ। ਕਿਉਂਕਿ ਜਿਹੜੇ ਵੈਕਸੀਨ ਸਕੈਪਟਿਕ ਸੀਗੇ ਉਹ ਪਹਿਲਾਂ ਕਹਿ ਰਹੇ ਸੀਗੇ ਵੀ ਇਹ ਤਾਂ ਜੀ ਐਮਰਜੈਂਸੀ 'ਚ ਜਲਦੀ ਦੇ ਵਿੱਚ ਇਸ ਨੂੰ ਪਾਸ ਕੀਤਾ ਆ, ਇਸ ਦੀਆਂ ਹੋਰ ਗੱਲਾਂ ਆ, ਪਰ ਹੁਣ FDA ਨੇ ਇਸ ਨੂੰ ਪੂਰੀ ਤਰ੍ਹਾਂ ਅਪਰੂਵ ਕਰ ਦਿੱਤਾ, ਕਿਉਂਕਿ 204 ਮਿਲੀਅਨ ਡੋਜ਼ਿਸ ਜਿਹੜੀਆਂ ਆ ਇਸ ਵੈਕਸੀਨ ਦੀਆਂ ਹੁਣ ਤੱਕ ਲਗਾਈਆਂ ਜਾ ਚੁੱਕੀਆਂ ਆ, ਅਤੇ ਜਿਸ ਦੇ ਸਾਰਥਕ ਹੀ ਨਤੀਜੇ ਜਿਹੜੇ ਆ ਉਹ ਸਾਹਮਣੇ ਰਹੇ ਨੇ। ਇਸੇ ਦੇ ਚੱਲਦਿਆਂ ਨਿਊਯਾਰਕ ਸਿਟੀ ਵੀ ਜਿਹੜੀ ਆ ਉਹ ਵੈਕਸੀਨ ਮੈਂਡੇਟਸ ਜਿਹੜੀ ਉਹ ਲੈ ਕੇ ਆ ਰਹੀ ਆ ਪਬਲਿਕ ਸਕੂਲ ਟੀਚਰਸ ਅਤੇ ਉੱਥੇ ਕੰਮ ਕਰਨ ਵਾਲੇ ਜਿਹੜੇ ਆ ਕਰਮਚਾਰੀ ਮੁਲਾਜ਼ਮਾਂ ਦੇ ਲਈ। ਸੋ ਹੌਲੀ ਹੌਲੀ ਆਪਾਂ ਨੂੰ ਦੇਖਣ ਨੂੰ ਮਿਲੂਗਾ ਹਰਜੋਤ ਸਿੰਘ ਜੀ, ਤਕਰੀਬਨ ਸਾਰੇ ਹੀ ਥਾਵਾਂ ਦੇ ਉੱਤੇ ਜਿਹੜੇ ਵੈਕਸੀਨ ਮੈਂਡੇਟਸ ਇਸ 'ਤੇ ਫੁੱਲ ਅਪਰੂਵਲ ਤੋਂ ਬਾਅਦ ਦੇ ਵਿੱਚ ਆਉਣਗੇ। ਪਰ ਹੁਣ ਦੇਖਣਾ ਇਹ ਹੋਊਗਾ ਵੀ ਜਿਹੜੇ ਲੋਕ ਨਹੀਂ ਲਗਵਾਉਣਗੇ ਉਹ ਹੁਣ ਕਿਹੜਾ ਨਵਾਂ ਬਹਾਨਾ ਜਿਹੜਾ ਉਹ ਲੱਭਣਗੇ। ਜੀ, ਜਿਹੜੇ ਮੀਡੀਆ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਪਈ ABC ਤੇ CBS ਨੇ ਕੱਲ੍ਹ ਜਦੋਂ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਕਾਨਫਰੰਸ ਚੱਲ ਰਹੀ ਸੀ, ਇੰਟਰਵਿਊ ਚੱਲ ਰਹੀ ਸੀ, ਉਹ ਤੋਂ ਬਾਅਦ ਉਹਨਾਂ ਨੇ ਕੁਐਸਚਨ ਆਨਸਰ ਲੈਣੇ ਸੀਗੇ। ਜਦੋਂ ਹੀ ਕੁਐਸਚਨ ਆਨਸਰ ਲੈਣ ਦਾ ਟਾਈਮ ਸ਼ੁਰੂ ਹੋਇਆ ਅਤੇ ਉਹਨਾਂ ਨੇ ਜਿਹੜੀ ਕਵਰੇਜ ਆ ਉਹ ਘੱਟ ਕਰ ਦਿੱਤੀ। ਸੋ ਇਹਦਾ ਹੁਣ ਕਾਫੀ ਵਿਰੋਧ ਹੋ ਰਿਹਾ। ਇਹ ਤੋਂ ਪਹਿਲਾਂ ਵੀ ਜਿਹੜੀ ਇੱਕ ਜਾਰਜ ਸਟੈਪਨਪਲਸ ਨੇ ਜਿਹੜੀ ਇੰਟਰਵਿਊ ਲਈ ਸੀ ਪ੍ਰੈਜ਼ੀਡੈਂਟ ਬਾਈਡਨ ਦੀ, ਉਹਦੇ ਵਿੱਚੋਂ ਵੀ ਕੁਛ ਅੰਸ਼ ਜਿਹੜੇ ਸੀਗੇ ਇੰਟਰਵਿਊ ਦੇ ਉਹ ਕੱਟ ਦਿੱਤੇ ਗਏ ਸੀਗੇ। ਕਹਿੰਦੇ ਵੀ ਇਹ ਜਿਹੜੇ ਬਹੁਤ ਜ਼ਿਆਦਾ ਸਾਈਡ ਆ ਉਹ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਲੈ ਰਹੇ ਹੈਗੇ। ਜੀ ਬਿਲਕੁਲ, ਇੱਦਾਂ ਦੀਆਂ ਚੀਜ਼ਾਂ ਆਪਾਂ ਨੂੰ ਪਿਛਲੇ ਪ੍ਰਸ਼ਾਸਨ ਦੇ ਵਿੱਚ, ਉਸ ਤੋਂ ਪਹਿਲਾਂ ਦੇ ਵਿੱਚ ਜਿਹੜਾ ਉਹ ਦੇਖਣ ਨੂੰ ਮਿਲਦੀਆਂ ਰਹੀਆਂ ਆ। ਸੋ ਮੀਡੀਆ ਪੂਰੀ ਤਰ੍ਹਾਂ ਡਿਵਾਈਡਡ ਆ, ਜਿਹੜਾ ਰਾਈਟ ਵਾਲਾ ਉਹ ਬਿਲਕੁਲ ਰਾਈਟ ਆ, ਜਿਹੜਾ ਲੈਫਟ ਆ ਬਿਲਕੁਲ ਲੈਫਟ ਆ, ਵਿੱਚ ਵਿਚਾਲੇ ਵਾਲੀ ਗੱਲ ਜਿਹੜੀ ਸੁਣਨ ਨੂੰ ਘੱਟ ਹੀ ਜਿਹੜੀ ਉਹ ਮਿਲ ਰਹੀ ਆ। ਅੱਜ ਗਿਜ਼ਮੋਡੋ ਇੱਕ ਮੈਗਜ਼ੀਨ ਆ, ਉਹਨਾਂ ਨੇ ਕੁਛ ਤਸਵੀਰਾਂ ਜਿਹੜੀਆਂ ਉਹ ਨਸ਼ਰ ਕੀਤੀਆਂ ਆ, ਜਿਸ ਦੇ ਵਿੱਚ ਟਰੰਪ ਹੁਣਾਂ ਦੀ ਜਿਹੜੀ ਕੰਧ ਆ, ਜਿਸ ਦੇ ਪੈਸੇ ਕਹਿੰਦੇ ਸੀ ਮੈਕਸੀਕੋ ਤੋਂ ਲੈਣੇ ਆ ਅਸੀਂ, ਉਹ ਕਹਿੰਦੇ ਵੀ ਬੁਰੀ ਤਰ੍ਹਾਂ ਜਿਹੜੀ ਇਸ ਟਾਈਮ ਟੁੱਟੀ ਭੱਜੀ ਜਿਹੜੀ ਉਹ ਨਜ਼ਰ ਆ ਰਹੀ। ਉਸ ਦੇ ਜਿਹੜੇ ਕੁਛ ਸੈਕਸ਼ਨ ਕਹਿੰਦੇ ਵੀ ਮੌਨਸੂਨ ਰੇਨਸ ਦੇ ਕਰਕੇ ਇਹ ਜਿਹੜੀ ਬਣਾਈ ਗਈ, ਜਿਹਨੂੰ ਕੰਧ ਕਹਿ ਤਾਂ ਕੰਧ ਰਹੇ ਸੀਗੇ, ਪਰ ਇਵੈਂਚੁਅਲੀ ਜਿਹੜੀ ਉਹ ਫੈਂਸ ਜਿਹੜੀ ਉਹ ਬਣਾਈ ਗਈ ਸੀ, ਉਹ ਕਈ ਥਾਵਾਂ ਤੋਂ ਜਿਹੜੀ ਆ ਟੁੱਟੀ ਨਜ਼ਰ ਆ ਰਹੀ ਆ। ਟਰੰਪ ਜਦੋਂ ਉਹਨਾਂ ਨੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਆਪਣਾ ਚਾਲੂ ਕੀਤਾ ਸੀਗਾ, ਕਹਿੰਦੇ ਵੀ ਮੇਰੇ ਤੋਂ ਵਧੀਆ ਕੰਧਾਂ ਜਿਹੜਾ ਉਹ ਕੋਈ ਨਹੀਂ ਬਣਾਉਂਦਾ। ਬਿਲੀਅਨਸ ਆਫ ਡਾਲਰ ਦੀ ਫੰਡਿੰਗ ਇਸ ਪਾਸੇ ਨੂੰ ਜਿਹੜੀ ਉਹ ਗਈ ਆ, ਜਿਸ ਨੂੰ ਇਹਨਾਂ ਨੇ ਕਈ ਵਾਰੀ ਗ੍ਰੇਟ ਵਾਲ ਦੇ ਨਾਲ ਵੀ ਜਿਹੜਾ ਉਹ ਪੁਕਾਰਿਆ, ਜਿਸ ਨੂੰ ਕਿਹਾ ਸੀਗਾ ਵੀ ਇਸ ਨੂੰ ਕੋਈ ਸੰਨ ਨਹੀਂ ਲਾ ਸਕਦਾ, ਭੇਦ ਨਹੀਂ ਸਕਦਾ, ਬਹੁਤ ਲੰਬੀ ਚੌੜੀ ਹੋਊਗੀ। ਪਰ ਕਹਿੰਦੇ ਆ ਵੀ ਕੁਦਰਤ ਦੇ ਮੋਹਰੇ, ਕੁਦਰਤੀ ਜਿਹੜੀ ਆ ਮੌਨਸੂਨ ਦੇ ਮੋਹਰੇ ਜਿਹੜੀ ਉਹ ਬਣਾਈ ਆ। ਹੁਣ ਇਹ ਨਹੀਂ ਪਤਾ ਵੀ ਬਣਾਉਣ ਦੇ ਵਿੱਚ ਜਿਹੜੀ ਵਰਤਿਆ ਜਾਣ ਵਾਲਾ ਸਮਾਨ ਆ ਉਹ ਕਾਂਟਰੈਕਟਰਸ ਨੇ ਮਾੜਾ ਲਾਇਆ ਜਾਂ ਕੀ ਕੀਤਾ ਆ, ਪਰ ਹਾਲ ਦੀ ਘੜੀ ਇਸ ਕਰਕੇ ਇੱਕ ਵਾਰੀ ਦੁਬਾਰਾ ਜਿਹੜੀ ਆ ਉਹ ਕਹਿੰਦੇ ਚਰਚਾ ਦੇ ਵਿੱਚ ਆਈ ਹੋਈ ਆ। ਜੀ, ਅਗਲੀ ਖਬਰ ਜਿਹੜੀ ਬੇ ਏਰੀਏ ਤੋਂ ਆ ਰਹੀ ਆ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ 1,80,000 ਜਿਹੜੇ ਬੱਚੇ ਆ ਉਹ ਪਿਛਲੇ ਹਫ਼ਤੇ ਕਰੋਨਾ ਦੇ ਨਾਲ ਇਨਫੈਕਟਡ ਹੋਏ ਆ। ਸੋ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਜਾ ਰਹੇ ਆ, ਪਰ ਬੱਚਿਆਂ ਦੇ ਵਿੱਚ ਕਰੋਨਾ ਵਾਇਰਸ ਦਾ ਵਧਣ ਦਾ ਜਿਹੜਾ ਕਾਰਨ ਆ ਉਹ ਇਹੀ ਆ ਕਿਉਂਕਿ 12 ਸਾਲ ਤੋਂ ਥੱਲੇ ਜਿਹੜੇ ਬੱਚੇ ਆ ਉਹਨਾਂ ਦੇ ਟੀਕੇ ਹਜੇ ਨਹੀਂ ਲੱਗੇ। ਬਹੁਤ ਸਾਰੇ ਜਿਹੜੇ ਟੀਚਰਸ ਆ ਉਹਨਾਂ ਨੇ ਵੀ ਨਹੀਂ ਲਵਾਏ ਹਜੇ, ਬਹੁਤ ਸਾਰੇ ਜਿਹੜੇ ਲੋਕ ਆ ਉਹ ਨਹੀਂ ਲਵਾ ਰਹੇ ਟੀਕੇ। ਪਰ ਜੇ ਇੱਕ ਹਫ਼ਤੇ ਦੇ ਵਿੱਚ 1,80,000 ਬੱਚੇ ਕੈਲੀਫੋਰਨੀਆ ਦੇ ਵਿੱਚ ਇਨਫੈਕਟਡ ਹੋਏ ਆ ਅਤੇ ਇਹ ਨੰਬਰ ਬਹੁਤ ਵੱਡਾ ਆ। ਸੋ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਇਹ ਸਿਚੁਏਸ਼ਨ ਜਿਹੜੀ ਆ ਵਰਸਟ ਹੋ ਸਕਦੀ ਹੈਗੀ ਆ। ਜੀ, ਸ਼ਦਾਈਆਂ ਦੀ ਭਾਲ ਕਰਨ ਜਾਈਏ ਤਾਂ ਲੱਭਣੇ ਬਹੁਤੀ ਦੂਰ ਨਹੀਂ ਹੁੰਦੇ। ਮਿਸੀਸਿਪੀ ਦੇ ਜਿਹੜੇ ਹੈਲਥ ਅਧਿਕਾਰੀ ਆ ਉਹ ਹੁਣ ਲੋਕਾਂ ਨੂੰ ਬੇਨਤੀ ਕਰ ਰਹੇ ਆ ਭਾਈ ਗਾਵਾਂ ਅਤੇ ਘੋੜਿਆਂ ਵਾਲੀ ਜਿਹੜੀ ਦਵਾਈ ਆ ਉਹ ਖਾਣੀ ਬੰਦ ਕਰੋ। ਕੋਵਿਡ-19 ਵੈਕਸੀਨ ਜਿਹੜੀ ਉਸ ਲੈਣ ਦੀ ਬਜਾਏ ਕਹਿੰਦੇ ਆ ਵੀ ਹੁਣ ਉਹ ਕਰ ਰਹੇ ਆ। ਇੱਥੇ ਬਹੁਤ ਸਾਰੇ ਲੋਕ ਆਪਾਂ ਦੇਖਦੇ ਸੀਗੇ ਵੀ ਉਹ ਦੇਖੋ ਜੀ ਗਾਂ ਦਾ ਮੂਤ ਪੀਣ ਦੇ ਨਾਲ ਕਿੱਦਾਂ ਜਿਹੜਾ ਉਹ ਠੀਕ ਹੋ ਸਕਦਾ, ਅਤੇ ਹੁਣ ਘੋੜਿਆਂ ਦੀ ਅਤੇ ਮੱਝਾਂ ਗਾਵਾਂ ਵਾਲੀ ਜਿਹੜੀ ਦਵਾਈ ਆ ਉਹ ਆਪ ਖਾ ਰਹੇ ਆ।
ਹੋਪਫੁਲੀ ਇਹਨਾਂ ਨੂੰ ਪਤਾ ਵੀ ਉਸ ਦਵਾਈ ਦੇ ਵਿੱਚ ਕੀ ਆ, ਕਿਉਂਕਿ ਵੈਕਸੀਨ ਦੇ ਵਿੱਚ ਤਾਂ ਇਹ ਕਹੀ ਜਾ ਰਹੇ ਆ ਵੀ ਆਹ ਵੀ ਚੀਜ਼ ਆ ਅਤੇ ਉਹ ਵੀ ਚੀਜ਼ ਆ, ਅਤੇ ਉਹਨਾਂ ਨੇ ਚਿੱਪ ਵੀ ਤੁਹਾਨੂੰ ਲਾ ਦੇਣੀ ਆ, ਅਤੇ ਕਹਿੰਦੇ ਵੀ ਇਹ ਜਿਹੜਾ ਡਰੱਗ ਲੈਣ ਦੇ ਨਾਲ ਤੁਹਾਡੇ ਜਿਹੜੇ ਆ ਹੈਪੇਟਾਈਟਸ, ਸਵੀਅਰ ਹੈਪੇਟਾਈਟਸ ਜਿਹੜਾ ਆ ਉਹ ਹੋ ਸਕਦਾ ਆ, ਤੁਹਾਨੂੰ ਜ਼ੇਰੇ ਇਲਾਜ ਜਿਹੜਾ ਹੋਣਾ ਪੈ ਸਕਦਾ ਹੈ। ਸੋ ਮਿਸਿਸਿਪੀ ਸਟੇਟ ਹੈਲਥ ਡਿਪਾਰਟਮੈਂਟ ਦੇ ਜਿਹੜੇ ਡਾਕਟਰ ਨੇ, ਅਧਿਕਾਰੀ ਆ, ਡਾਕਟਰ ਪੌਲ ਬਾਇਰਜ਼, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਕਿਰਪਾ ਕਰਕੇ ਜਿਹੜਾ ਆ ਉਹ ਦਵਾਈ ਤੁਸੀਂ ਨਾ ਲਓ, ਤੁਸੀਂ ਜ਼ਿਆਦਾ ਬਿਮਾਰ ਜਿਹੜੇ ਆ ਉਹ ਹੋ ਸਕਦੇ ਆ। ਨਿਊਰੋਲੋਜੀਕਲ ਡਿਸਆਰਡਰਸ ਵੀ ਜਿਹੜੇ ਉਹ ਤੁਹਾਨੂੰ ਇਸ ਦੇ ਨਾਲ ਹੋ ਸਕਦੇ ਨੇ। ਦੁਨੀਆ ਦੇ ਵਿੱਚ ਜਿੱਦਾਂ ਮੈਂ ਕਿਹਾ ਵੀ ਗਾਂ ਦਾ ਮੂਤ ਪੀਣ ਵਾਲਿਆਂ ਨੂੰ ਤਾਂ ਇਹ ਗਾਲਾਂ ਕੱਢੀ ਜਾਂਦੇ ਸੀ, ਅਤੇ ਹੁਣ ਆਪ ਦੇਖੋ ਗਾਵਾਂ ਮੱਝਾਂ ਦੀਆਂ ਦਵਾਈਆਂ ਜਿਹੜੀਆਂ ਉਹ ਆਪ ਖਾਣ ਲੱਗੇ ਆ, ਆਖੇ ਜੀ ਅਸੀਂ ਵੈਕਸੀਨ ਨਹੀਂ ਲਵਾਉਣਾ ਜੀ। ਸੋ ਇਹ ਵੀ ਦੱਸਦੇ ਜਾਈਏ, ਆਪਾਂ ਇਹ ਨਹੀਂ ਕਹਿ ਰਹੇ ਵੀ ਗਾਂ ਦਾ ਮੂਤ ਜਿਹੜਾ ਵਧੀਆ ਹੈਗਾ, ਅਤੇ ਇਹਦਾ ਜ਼ਰੂਰ ਧਿਆਨ ਰੱਖੋ। ਅਤੇ ਅਗਲੀ ਖਬਰ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਅਤੇ ਬੇਕਰਸਫੀਲਡ ਤੋਂ ਆ ਰਹੀ। ਬੇਕਰਸਫੀਲਡ ਜਿਹੜੀ ਸਿਟੀ ਆ, ਉੱਥੇ ਦੀ ਸਿਟੀ ਕੌਂਸਲ ਯੂਥ ਕਮਿਸ਼ਨ ਦੇ ਲਈ ਐਪਲੀਕੇਸ਼ਨਾਂ ਮੰਗ ਰਹੀ ਆ। ਜਿਹੜੇ ਵੀ ਆਪਣੇ ਸਰੋਤੇ ਬੇਕਰਸਫੀਲਡ ਸੁਣ ਰਹੇ ਆ, ਅਗਰ ਤੁਹਾਡੇ ਬੱਚੇ ਹਾਈ ਸਕੂਲ ਦੇ ਵਿੱਚ ਹੈਗੇ ਆ ਜਿਨ੍ਹਾਂ ਦਾ GPA 3.0 ਤੋਂ ਉੱਤੇ ਆ, ਸੋ ਯੂਥ ਕਮਿਸ਼ਨ ਦੇ ਲਈ ਉਹਨਾਂ ਨੇ ਜਿਹੜੇ ਕਮਿਸ਼ਨਰ ਅਪੁਆਇੰਟ ਕਰਨੇ ਆ, ਅਤੇ ਆਪਣੇ ਸਿਟੀ ਕੌਂਸਲ ਮੈਂਬਰ ਨੂੰ ਜਾਂ ਮੇਅਰ ਦੇ ਆਫਿਸ ਨੂੰ ਕੰਟੈਕਟ ਕਰ ਸਕਦੇ ਹੋ। ਜਿਹੜੇ ਯੂਥ ਕਮਿਸ਼ਨ ਹੁੰਦਾ ਆ, ਉਹ ਯੂਜ਼ਲੀ ਜਿਹੜੇ ਲੋਕਲ ਯੂਥ ਦੀਆਂ ਕੀ ਜਿਹੜੀਆਂ ਨੀਡਸ ਹੈਗੀਆਂ ਆ, ਅਤੇ ਲੋਕਲ ਪਾਰਕਸ ਦੇ ਕੀ ਮੈਟਰ ਆ ਉਹਨਾਂ ਦੇ ਨਾਲ ਰਿਲੇਟਡ, ਅਤੇ ਸਟੂਡੈਂਟ ਸੇਫਟੀ ਦੇ ਲਈ ਜਿਹੜਾ ਕੰਮ ਕਰਦੇ ਆ। ਸੋ ਜ਼ਰੂਰ ਆਪਣੇ ਪੰਜਾਬੀ ਨੌਜਵਾਨ ਬੱਚੇ ਜਿਹੜੇ ਆ ਇਸ ਕਮਿਸ਼ਨ 'ਤੇ ਹੋਣੇ ਚਾਹੀਦੇ ਆ। ਸੋ ਜਲਦੀ ਤੋਂ ਜਲਦੀ ਤੁਸੀਂ ਬੇਕਰਸਫੀਲਡ ਸਿਟੀ ਕੌਂਸਲ ਜਾਂ ਮੈਂਬਰ ਨੂੰ ਅਤੇ ਜਾਂ ਮੇਅਰ ਦੇ ਆਫਿਸ ਕੰਟੈਕਟ ਕਰਕੇ ਜਿਹੜੇ ਹਾਈ ਸਕੂਲ ਬੱਚੇ ਜਾਂਦੇ ਉਹ ਐਪਲੀਕੇਸ਼ਨਾਂ ਭਰਨ ਜੀ। ਅਤੇ ਜਾਣ ਤੋਂ ਪਹਿਲਾਂ ਤੁਹਾਨੂੰ ਜਿਹੜਾ ਸਟਾਕ ਮਾਰਕੀਟਸ ਦੀ ਜਾਣਕਾਰੀ ਜੇ ਦੱਸਦੇ ਜਾਈਏ, ਅੱਜ ਡਾਓ ਜੋਨਸ ਦੇ ਵਿੱਚ 216 ਪੁਆਇੰਟਾਂ ਦਾ ਉਛਾਲ ਦਰਜ ਕੀਤਾ ਗਿਆ, 35,336 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 228 ਜਿਹੜੇ ਆ ਉਹ ਪੁਆਇੰਟ ਵਧੇ, 14,943 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 38 ਪੁਆਇੰਟ ਵਧੇ, 4,480 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.26% 'ਤੇ ਰਹੀ। ਸੋਨੇ ਦਾ ਭਾਅ $1,805 ਪ੍ਰਤੀ ਆਊਂਸ, ਅਤੇ ਬਿਟਕੋਇਨ ਦੀ ਕੀਮਤ 50,000 ਦੇ ਤਕਰੀਬਨ ਪਹੁੰਚ ਰਹੀ ਹੈ, 49,268 ਦੇ ਉੱਤੇ ਰਹੀ। ਜੀ। ਇੱਕ US ਡਾਲਰ ਦੀ ਕੀਮਤ ਜਿਹੜੀ ਆ $1 ਤੇ 25 ਸੈਂਟ ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 12 ਪੈਸੇ ਦੇ ਬਰਾਬਰ ਰਹੀ ਹੈ। ਜੀ, ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਹੁਣ ਸਮਾਪਤੀ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ US।